दो नौजवानों की गिरफ्तारी है बिल्कुल नजायज़ है क्योंकि ਜਿਹੜੇ ਅਧਿਕਾਰ ਸਾਨੂੰ ਸੁਪਰੀਮ ਕੋਰਟ ਦਿੰਦਾ ਹੈ, ਦੇਸ਼ ਦੀ ਅਦਾਲਤ ਵੱਡੀ ਉੱਚ ਅਦਾਲਤ ਦਿੰਦੀ ਹੈ, ਉਹ ਅਧਿਕਾਰਾਂ ਦੇ ਉੱਤੇ ਹਮਲਾ ਸੀ ਔਰ ਖਾਸ ਕਰਕੇ ਇਹਦੇ ਵਿੱਚ ਇੱਕ ਔਰਤ ਦਾ ਇਨਵੋਲਵ ਹੋਣਾ ਉਹ ਸਾਡੇ ਲਈ ਬਾਹਲਾ ਚਿੰਤਾ ਦਾ ਵਿਸ਼ਾ ਸੀ। ਜਗਮੀਤ ਜਿੱਦਣ ਸ਼ੰਭੂ ਬਾਰਡਰ ਤੋਂ ਇਹ ਮੋਰਚਾ ਅੱਗੇ ਵਧਿਆ ਨਾ, ਉਸ ਦਿਨ ਜਿਹੜੀ ਪਾਣੀ ਦੀ ਵਿਛਾਰ ਹੋਈ ਉਹਦੇ ਅੱਗੇ ਜਗਮੀਤ ਖੜਾ ਹੋਇਆ, ਇਹਦੀ ਉਹ ਫੋਟੋ ਵਾਇਰਲ ਹੋਈ। ਨੌਜਵਾਨਾਂ ਦੇ ਵਿੱਚ ਇੱਕ ਤਰ੍ਹਾਂ ਦਾ ਇੱਕ ਚਿਹਰਾ ਸੀਗਾ ਅਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਿ ਸਰਕਾਰ ਉਹਨਾਂ ਨੌਜਵਾਨਾਂ ਨੂੰ ਡਰਾਉਣਾ ਚਾਹੁੰਦੀ ਹੈ। ਇਹਦੇ ਖਾਤੇ 'ਚ ਇਹੀ ਚੀਜ਼ਾਂ ਪਈਆਂ ਵੀ ਇਹ ਕੰਧਾਂ ਦੇ ਨਾਅਰੇ ਲਿਖਦਾ ਸੀ, ਇਹਦੇ ਕੋਲ ਖਾਲਿਸਤਾਨ ਦਾ ਲਿਟਰੇਚਰ ਮਿਲਿਆ ਹੈ ਅਤੇ ਖਾਲਿਸਤਾਨ ਦਾ ਪ੍ਰਚਾਰਕ ਹੈ। ਸੋ ਇਹ ਸਾਰੀਆਂ ਗੱਲਾਂ ਕਹਿ ਕੇ ਹੀ ਉਹਦੇ 'ਤੇ ਜਿਹੜੀਆਂ ਧਾਰਾਵਾਂ ਲਾਈਆਂ ਨੇ ਉਹਨੂੰ ਗ੍ਰਿਫਤਾਰ ਕੀਤਾ, ਉਹਦੇ ਨਾਲ ਦੇ ਨੌਜਵਾਨ ਨੂੰ ਕੀਤਾ ਵੀ ਅਦਾਲਤਾਂ ਤੋਂ ਇਨਸਾਫ ਮਿਲਦਾ ਹੈ ਜੇ ਅਸੀਂ ਆਪਣੀ ਗੱਲ ਕਹਿ ਸਕਦੇ ਹਾਂ, ਅਸੀਂ ਮੁਜ਼ਾਹਰੇ ਕਰ ਸਕਦੇ ਹਾਂ, ਅਸੀਂ ਧਰਨੇ ਕਰ ਸਕਦੇ ਹਾਂ। ਅਤੇ ਜੇ ਇਸ ਤਰ੍ਹਾਂ ਤੁਸੀਂ ਲੋਕਾਂ ਦੀ ਜ਼ਬਾਨਬੰਦੀ ਕਰੋਗੇ, ਲੋਕਾਂ ਦੇ ਕੋਲੋਂ ਅਧਿਕਾਰ ਖੋਲੋਗੇ ਅਤੇ ਫਿਰ ਤੁਸੀਂ ਦੇਸ਼ ਨੂੰ ਕਿੱਧਰ ਨੂੰ ਲੈ ਜਾਣਾ। ਅਤੇ ਉੱਥੇ ਸ਼ਰੇਆਮ ਕਿਹਾ ਗਿਆ ਵੀ ਅਸੀਂ ਕਤਲੇਆਮ ਕਰਾਂਗੇ ਇਹਨਾਂ ਲੋਕਾਂ ਦਾ ਔਰ ਅਸੀਂ ਇਹਨਾਂ ਨੂੰ ਦੇਸ਼ ਦੇ ਵਿੱਚ ਰਹਿਣ ਨਹੀਂ ਦੇਵਾਂਗੇ, ਅਸੀਂ ਇਹਨੂੰ ਹਿੰਦੂ ਰਾਸ਼ਟਰ ਬਣਾਉਣਾ, ਜਿਹੜਾ ਸਾਡੇ ਰਾਹ 'ਚ ਆਏਗਾ ਅਸੀਂ ਉਹਨੂੰ ਮਾਰ ਦੇਵਾਂਗੇ। ਇਸ ਤਰ੍ਹਾਂ ਥੋੜ੍ਹੀ ਦੇਸ਼ ਚੱਲੇਗਾ। ਇਹ ਦੇਸ਼ ਕੋਈ ਹਿੰਦੂ ਰਾਸ਼ਟਰ ਥੋੜ੍ਹੀ ਹੈ, ਇਹ 600 ਰਿਆਸਤਾਂ ਨੂੰ ਜੋੜ ਕੇ ਬਣਾਇਆ ਹੋਇਆ ਇੱਕ ਸੈਕੂਲਰ ਸਟੇਟ ਹੈ। ਅਤੇ ਜੇ ਅਸੀਂ ਤਾਂ ਪਿਛਲੇ ਕੇਸ ਵਾਪਸ ਕਰਾਉਣ ਦੀ ਲੜਾਈ ਲੜ ਰਹੇ ਹਾਂ, ਨਵੇਂ ਕੇਸ ਸਾਡੇ ਸਿਰ ਪੈ ਰਹੇ ਨੇ। ਅਤੇ ਜਿਹੜੇ ਕਿਸਾਨ ਇਹ ਦਾਅਵਾ ਕਰਦੇ ਨੇ ਕਿ ਅਸੀਂ ਅੰਦੋਲਨ ਲੜ ਕੇ ਆਏ ਹਾਂ, ਅਸੀਂ ਜਿੱਤ ਕੇ ਆਏ ਹਾਂ, ਸਭ ਤੋਂ ਮੁੱਢਲੀ ਜ਼ਿੰਮੇਵਾਰੀ ਤਾਂ ਉਹਨਾਂ ਦੀ ਬਣਦੀ ਪੈਰਵੀ ਕਰਨ ਦੀ। ਕੁਝ ਨੌਜਵਾਨ ਜਿਹੜਾ ਪੜ੍ਹਿਆ ਲਿਖਿਆ ਐਜੂਕੇਟਡ ਨੌਜਵਾਨ ਆ ਉਹ ਬਾਹਰ ਜਾ ਰਿਹਾ ਹੈ, ਤਾਂ ਕੁਝ ਜਿਹੜੇ ਨੌਜਵਾਨ ਨੇ ਜਿਹੜੇ ਮਜਬੂਰੀ ਵਸ ਨੇ ਉਹ ਇੱਥੇ ਨਸ਼ੇ ਦੇ ਵਿੱਚ ਗੁਲਤਾਨ ਹੋ ਰਹੇ ਨੇ। ਫਿਰ ਅਸੀਂ ਭਵਿੱਖ ਕੀ ਦੇਖ ਸਕਦੇ ਹਾਂ ਨੌਜਵਾਨੀ ਦਾ, ਜਵਾਨੀ ਦਾ, ਕਿਰਸਾਨੀ? ਨੌਜਵਾਨੀ ਦਾ ਕੋਈ ਵਾਰਿਸ ਨਹੀਂ ਹੈਗਾ ਇਸ ਵੇਲੇ। TV 84 ਇੰਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸਭਰਾ ਫਤਿਹ ਅੱਜ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਦੇ ਵਿੱਚ ਜਿੱਥੇ ਵੱਖ-ਵੱਖ ਸੂਬਿਆਂ ਦੇ ਵਿੱਚ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾਂਦੀਆਂ ਨੇ, ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਥੋੜ੍ਹੇ ਦਿਨ ਪਹਿਲਾਂ ਇੱਕ ਨੌਜਵਾਨ ਦੀ ਗ੍ਰਿਫਤਾਰੀ ਕੀਤੀ ਗਈ ਹੈ। ਦੋਸ਼ ਉਹਦਾ ਇਹ ਹੈ, ਇਲਜ਼ਾਮ ਲਗਾਏ ਜਾਂਦੇ ਨੇ ਕਿ ਉਸ ਨੌਜਵਾਨ ਨੇ ਜਿਹੜਾ ਸੀ ਹੋਰਨਾਂ ਨੌਜਵਾਨਾਂ ਨੂੰ ਸਰਕਾਰ ਤੋਂ ਬਾਗੀ ਹੋਣ ਵਾਸਤੇ, ਸਰਕਾਰ ਦੇ ਕਾਨੂੰਨਾਂ ਤੋਂ ਬਾਗੀ ਹੋਣ ਵਾਸਤੇ ਨੌਜਵਾਨਾਂ ਨੂੰ ਉਕਸਾਇਆ ਸੀ। ਇਸੇ ਤਰ੍ਹਾਂ ਪੰਜਾਬ ਦੇ ਜਦੋਂ ਪਿਛਲੇ ਦੌਰ ਦੀ ਗੱਲ ਕਰਦੇ ਹਾਂ ਤਾਂ ਪੁਲਿਸ ਤਸ਼ੱਦਦ ਦਾ ਅਨੇਕਾਂ ਸਿੱਖ ਨੌਜਵਾਨ ਸ਼ਿਕਾਰ ਹੋਏ ਨੇ। ਪਰ ਮੌਜੂਦਾ ਸਮੇਂ ਦੇ ਵਿੱਚ ਵੀ ਭਾਰਤ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ ਜਿਹੜਾ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾਂਦੀਆਂ ਨੇ, ਜਿਹਦੇ ਵਿੱਚ ਜਗਮੀਤ ਸਿੰਘ ਨੌਜਵਾਨ ਜਿਹੜਾ ਕਿਸਾਨੀ ਅੰਦੋਲਨ ਦੇ ਦਰਮਿਆਨ ਜਿਹਦਾ ਨਾਮ ਬਹੁਤ ਉੱਭਰ ਕੇ ਆਇਆ ਸੀ, ਇੱਕ ਸਟੀਲਮੈਨ ਨੌਜਵਾਨ ਨੂੰ ਕਿਹਾ ਜਾਂਦਾ ਸੀ, ਉਹਦੇ ਨਾਲ ਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਪੰਜਾਬ ਪੁਲਿਸ ਦੇ ਵੱਲੋਂ। ਇੱਥੋਂ ਤੱਕ ਕਿ ਔਰਤਾਂ ਦੇ ਵਿੱਚੋਂ ਜਗਮੀਤ ਸਿੰਘ ਦੀ ਮਾਤਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਬਾਪੂ ਹਰਦੀਪ ਸਿੰਘ ਡਿਬਡਿਬਾ ਨੇ ਕੁਝ ਦਿਨ ਪਹਿਲਾਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ 31 ਦਸੰਬਰ 2021 ਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਸੀ। ਅੱਜ ਮਨੁੱਖੀ ਅਧਿਕਾਰ ਦੇ ਸੱਦੇ ਦੇ ਉੱਪਰ ਬਾਪੂ ਹਰਦੀਪ ਸਿੰਘ ਡਿਬਡਿਬਾ ਪੁੱਜੇ ਨੇ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਸ ਤਰੀਕੇ ਦੇ ਨਾਲ ਜਿਹੜਾ ਅਸੀਂ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲ ਪੁੱਜੇ ਔਰ ਕੀ ਉਹਨਾਂ ਦੇ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ। ਬਾਪੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਪੂ ਜੀ, ਮਨੁੱਖੀ ਅਧਿਕਾਰ ਕਮਿਸ਼ਨ ਨੇ ਅੱਜ ਤੁਹਾਨੂੰ ਸੱਦਿਆ ਹੈ, ਕੀ ਗੱਲਬਾਤ ਹੋਈ? ਪ੍ਰਸ਼ਾਸਨ ਨੇ ਕਿਸ ਤਰ੍ਹਾਂ ਦੇ ਨਾਲ ਵਿਸ਼ਵਾਸ ਦਿਵਾਇਆ, ਕੀ ਕਹਿਣਾ ਉਹਨਾਂ ਦਾ? ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਅਸੀਂ 31 ਤਰੀਕ ਨੂੰ ਇੱਥੇ ਇਹਨਾਂ ਨੂੰ ਇੱਕ ਮੈਮੋਰੈਂਡਮ ਦਿੱਤਾ ਸੀਗਾ ਜੀ ਵੀ ਸਾਡੇ ਦੋ ਨੌਜਵਾਨ ਜਿਨ੍ਹਾਂ ਨੂੰ ਪੁਲਿਸ ਨੇ ਚੁੱਕ ਲਿਆ ਹੈ ਔਰ ਰਿਮਾਂਡ 'ਤੇ ਨੇ ਔਰ ਉਹਨਾਂ ਦੇ ਖਿਲਾਫ ਝੂਠੇ ਮੁਕੱਦਮੇ ਪਾਏ ਗਏ ਨੇ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਇਹਦੇ ਵਿੱਚ ਇੰਟਰਵੀਨ ਕਰੇ ਔਰ ਉਹਨਾਂ ਨੂੰ ਰਿਹਾਈ ਉਹਨਾਂ ਦੀ ਸੁਨਿਸ਼ਚਿਤ ਕਰਵਾਵੇ ਅਤੇ ਜਿਹੜੇ ਉਹਨਾਂ 'ਤੇ ਝੂਠੇ ਮੁਕੱਦਮੇ ਬਣਾਏ ਗਏ ਨੇ ਉਹਨਾਂ ਨੂੰ ਵਾਪਸ ਕਰਵਾਵੇ। ਅਤੇ ਉਹਨਾਂ ਨੇ ਸਾਨੂੰ 3 ਤਰੀਕ ਦਿੱਤੀ ਸੀ, ਅੱਜ ਦੀ ਜੀ। ਅੱਜ ਫਿਰ ਜਦੋਂ ਅਸੀਂ ਆਏ, ਅੱਜ ਫਿਰ ਇਹਨਾਂ ਨੇ ਸਾਨੂੰ ਜਿਹੜੀ ਗੱਲ ਇਹਨਾਂ ਨੇ ਕਹੀ ਆ ਵੀ ਤੁਹਾਡੀ ਜਿਹੜੀ ਦਰਖਾਸਤ ਸੀ, ਜਿਹੜਾ ਤੁਹਾਡਾ ਮੈਮੋਰੈਂਡਮ ਸੀ, ਉਸ 'ਤੇ ਕਾਰਵਾਈ ਪੈ ਗਈ ਹੈ। SSP ਨੂੰ ਅਸੀਂ ਆਪਣੇ ਵੱਲੋਂ ਜੋ ਕੁਛ ਕਾਰਵਾਈ ਪਾਉਣ ਲਈ ਲਿਖ ਕੇ ਭੇਜਣਾ ਸੀ ਭੇਜ ਚੁੱਕੇ ਹਾਂ ਔਰ ਤੁਹਾਨੂੰ ਉਸ ਆਰਡਰ ਦੀ ਕਾਪੀ ਅਸੀਂ ਕੱਲ੍ਹ ਨੂੰ ਦੇ ਦਾਂਗੇ। ਕਿਉਂਕਿ ਸਾਨੂੰ ਇੰਝ ਲੱਗਦਾ ਹੈ ਕਿ ਜਿਹੜਾ ਇਹਨਾਂ ਦੋ ਨੌਜਵਾਨਾਂ ਦੀ ਗ੍ਰਿਫਤਾਰੀ ਹੈ ਬਿਲਕੁਲ ਨਜਾਇਜ਼ ਹੈ ਕਿਉਂਕਿ ਜਿਹੜੇ ਅਧਿਕਾਰ ਸਾਨੂੰ ਸੁਪਰੀਮ ਕੋਰਟ ਦਿੰਦਾ ਹੈ, ਦੇਸ਼ ਦੀ ਅਦਾਲਤ ਵੱਡੀ ਉੱਚ ਅਦਾਲਤ ਦਿੰਦੀ ਹੈ, ਉਹ ਅਧਿਕਾਰਾਂ ਦੇ ਉੱਤੇ ਹਮਲਾ ਸੀ ਇਹ। ਔਰ ਖਾਸ ਕਰਕੇ ਇਹਦੇ ਵਿੱਚ ਇੱਕ ਔਰਤ ਦਾ ਇਨਵੋਲਵ ਹੋਣਾ ਉਹ ਸਾਡੇ ਲਈ ਬਾਹਲਾ ਚਿੰਤਾ ਦਾ ਵਿਸ਼ਾ ਸੀਗਾ ਜੀ। ਕਿਉਂਕਿ ਜੇ ਪੁਲਿਸ ਇਸ ਤਰ੍ਹਾਂ ਦੀਆਂ ਕਾਰਵਾਈਆਂ ਪਾਉਂਦੀ ਹੈ, ਖਾਸ ਕਰਕੇ ਉਹਨਾਂ ਨੌਜਵਾਨਾਂ 'ਤੇ ਜਿਹੜੇ ਕਿਸਾਨ ਮੋਰਚੇ ਦੇ ਵਿੱਚ ਜਿਹੜੇ ਚਿਹਰੇ ਬਣ ਕੇ ਉੱਭਰੇ
ਜਿਨ੍ਹਾਂ ਨੂੰ ਨੌਜਵਾਨ ਫੋਲੋ ਕਰਨ। ਕਿਉਂਕਿ ਇਹ ਜਗਮੀਤ ਦੇ ਬਾਰੇ ਵੀ ਇਹੀ ਹੈ ਕਿ ਜਗਮੀਤ ਜਿੱਦਣ ਸ਼ੰਭੂ ਬਾਰਡਰ ਤੋਂ ਇਹ ਮੋਰਚਾ ਅੱਗੇ ਵਧਿਆ ਨਾ, ਉਸ ਦਿਨ ਜਿਹੜੀ ਪਾਣੀ ਦੀ ਵਿਛਾਰ ਹੋਈ ਉਹਦੇ ਅੱਗੇ ਜਗਮੀਤ ਖੜਾ ਹੋਇਆ ਸੀ। ਇਹਦੀ ਉਹ ਫੋਟੋ ਵਾਇਰਲ ਹੋਈ, ਨੌਜਵਾਨਾਂ ਦੇ ਵਿੱਚ ਇੱਕ ਤਰ੍ਹਾਂ ਦਾ ਇੱਕ ਚਿਹਰਾ ਸੀਗਾ। ਅਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਿ ਸਰਕਾਰ ਉਹਨਾਂ ਨੌਜਵਾਨਾਂ ਨੂੰ ਡਰਾਉਣਾ ਚਾਹੁੰਦੀ ਹੈ। ਬਾਪੂ ਜੀ, ਜੇ ਆਪਾਂ ਗੱਲ ਕਰੀਏ ਕਿਤੇ ਨਾ ਕਿਤੇ ਜਾਂ ਜਗਮੀਤ ਦੀ ਗੱਲ ਕੀਤੀ ਜਾਵੇ ਜਾਂ ਰਵਿੰਦਰ ਦੀ, ਜਿਹੜਾ ਫਤਿਹਗੜ੍ਹ ਸਾਹਿਬ ਦੇ ਜੱਸੜਾ ਪਿੰਡ ਦੇ ਨਾਲ ਸੰਬੰਧਿਤ ਹੈ, ਇਹਨਾਂ ਨੌਜਵਾਨਾਂ ਦਾ ਕੋਈ ਜਿਹੜਾ ਬੈਕਗਰਾਊਂਡ ਸੀ ਕ੍ਰਿਮੀਨਲ ਨਹੀਂ ਸੀਗਾ, ਤਾਂ ਫਿਰ ਨੌਜਵਾਨਾਂ ਦੀ ਇਸ ਤਰੀਕੇ ਦੇ ਨਾਲ ਇੱਕ ਦਫਾ ਦੇ ਨਾਲ ਗ੍ਰਿਫਤਾਰੀ ਕਰ ਲੈਣਾ ਸਵਾਲੀਆ ਚਿੰਨ੍ਹ ਲੱਗਦੇ ਪ੍ਰਸ਼ਾਸਨ ਦੇ ਉੱਪਰ, ਪੰਜਾਬ ਸਰਕਾਰ ਦੇ ਉੱਪਰ। ਕਾਰਨ ਕੀ ਹੋ ਸਕਦਾ? ਕੋਈ ਨਿੱਜੀ ਰੰਜਿਸ਼ ਹੈ ਜਾਂ ਪੂਰਾ ਕਾਰਨ ਕੀ ਸਮਝਦੇ ਹੋ ਇਹਦਾ? ਨਹੀਂ, ਇਹ ਇਨਵੋਲਵ ਰੱਖਣਾ ਚਾਹੁੰਦੇ ਆ ਨੌਜਵਾਨਾਂ ਨੂੰ, ਮਤਲਬ ਨੌਜਵਾਨਾਂ ਦੇ ਦਿਮਾਗ ਦੇ ਵਿੱਚ ਇੱਕ ਡਰ ਔਰ ਦਹਿਸ਼ਤ ਬਿਠਾ ਕੇ ਰੱਖਣਾ ਚਾਹੁੰਦੇ ਆ। ਮੈਨੂੰ ਇੰਝ ਲੱਗਦਾ ਵੀ ਪੰਜਾਬ ਦਾ ਨੌਜਵਾਨ, ਕਿਉਂਕਿ ਜਿਸ ਤਰ੍ਹਾਂ ਦਾ ਇਹ ਮੋਰਚਾ ਲੜ ਕੇ ਜਿਸ ਉਤਸ਼ਾਹ ਨਾਲ ਵਾਪਸ ਆਇਆ, ਉਹ ਡਰਾਉਂਦਾ ਹੈ ਕਿਤੇ ਨਾ ਕਿਤੇ, ਏਜੰਸੀਆਂ ਨੂੰ ਵੀ ਡਰਾਉਂਦਾ, ਸਰਕਾਰਾਂ ਨੂੰ ਵੀ ਡਰਾਉਂਦਾ। ਉਹਨਾਂ ਨੂੰ ਲੱਗਦਾ ਹੈ ਕਿ ਜੇ ਇਸੇ ਉਤਸ਼ਾਹ ਨਾਲ ਨੌਜਵਾਨ ਪੰਜਾਬ ਦੇ ਵਿੱਚ ਕੋਈ ਮਤਲਬ ਅਗਲੀ ਕੋਈ ਤਹਿਰੀਕ ਖੜੀ ਨਾ ਕਰ ਲੈਣ, ਕਿਉਂਕਿ ਰੌਲੇ ਤਾਂ ਬਹੁਤ ਨੇ ਪੰਜਾਬ ਦੇ ਵੀ ਇੱਕ ਅਸੀਂ 3 ਕਾਨੂੰਨ ਵਾਪਸ ਕਰਾ ਕੇ ਲਿਆਏ ਤਾਂ ਪੰਜਾਬ ਦੇ ਮਸਲੇ ਤਾਂ ਹੱਲ ਨਹੀਂ ਨਾ ਹੋ ਗਏ ਸਾਰੇ, ਵੀ ਬਾਕੀ ਮਸਲਿਆਂ 'ਤੇ ਵੀ ਕੋਈ ਇਹੋ ਜਿਹੀ ਮੂਵਮੈਂਟ ਨੌਜਵਾਨ ਉਤਸ਼ਾਹ ਵਿੱਚ ਆਏ ਹੋਏ ਕੋਈ ਇਹੋ ਜਿਹੀ ਮੂਵਮੈਂਟ ਨਾ ਖੜੀ ਕਰ ਦੇਣ। ਔਰ ਦੂਸਰਾ ਮੈਨੂੰ ਇਹ ਵੀ ਲੱਗਦਾ ਕਿ ਨੌਜਵਾਨਾਂ ਨੂੰ ਜਿਸ ਤਰ੍ਹਾਂ ਦਾ ਇਹਨਾਂ ਦਾ ਏਜੰਡਾ ਹੈ ਕਿ ਪੰਜਾਬ 'ਚੋਂ ਨੌਜਵਾਨ ਨੂੰ ਭਜਾ ਦਿੱਤਾ ਜਾਵੇ, ਅਤੇ ਭਜਾਉਣ ਲਈ ਜ਼ਰੂਰੀ ਹੈ ਕਿ ਉਹਨਾਂ ਦੇ ਮਨਾਂ 'ਤੇ ਕੋਈ ਇਹੋ ਜਿਹੀ ਦਹਿਸ਼ਤ ਬਿਠਾਈ ਜਾਵੇ ਕਿ ਸਾਡੇ ਲਈ ਕੋਈ ਆਜ਼ਾਦੀ ਨਹੀਂ ਹੈ, ਅਸੀਂ ਬੋਲ ਨਹੀਂ ਸਕਦੇ, ਅਸੀਂ ਆਪਣੀ ਗੱਲ ਨਹੀਂ ਕਰ ਸਕਦੇ। ਜੇ ਆਪਾਂ ਜਗਮੀਤ ਸਿੰਘ ਦੀ ਗੱਲ ਕਰੀਏ, ਕਿਤੇ ਇਹ ਗਲਤ ਨਹੀਂ, ਪਿਛਲੇ ਦਿਨੀ ਵੀ ਜਿਹੜਾ ਬਨੂੜ ਦੇ ਵਿੱਚ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਰਾਤ ਦੇ ਦਰਮਿਆਨ ਇੱਕ ਕੰਧ ਦੇ ਉੱਪਰ ਲਗਾਏ ਜਾਂਦੇ ਆ, ਕਿਸੇ ਇਸ ਗੱਲ ਦੇ ਨਾਲ ਤਾਂ ਨਹੀਂ ਜੋੜਿਆ ਜਾਂਦਾ ਉਹਨੂੰ? ਨਹੀਂ, ਇਹੀ ਹੈ, ਇਸੇ ਗੱਲ ਨਾਲ ਜੋੜ ਕੇ ਹੀ ਉਹਨੂੰ ਗ੍ਰਿਫਤਾਰ ਕੀਤਾ ਹੈ। ਉਹਨੂੰ ਮਤਲਬ ਉਹਦੇ ਖਾਤੇ 'ਚ ਇਹੀ ਚੀਜ਼ਾਂ ਪਈਆਂ ਵੀ ਇਹ ਕੰਧਾਂ ਦੇ ਨਾਅਰੇ ਲਿਖਦਾ ਸੀ, ਇਹਦੇ ਕੋਲੇ ਖਾਲਿਸਤਾਨ ਦਾ ਲਿਟਰੇਚਰ ਮਿਲਿਆ ਹੈ ਅਤੇ ਖਾਲਿਸਤਾਨ ਦਾ ਪ੍ਰਚਾਰਕ ਹੈ। ਸੋ ਇਹ ਸਾਰੀਆਂ ਗੱਲਾਂ ਉਹ ਕਹਿ ਕੇ ਹੀ ਉਹਦੇ 'ਤੇ ਜਿਹੜੀਆਂ ਧਾਰਾਵਾਂ ਲਾਈਆਂ ਨੇ ਉਹਨੂੰ ਗ੍ਰਿਫਤਾਰ ਕੀਤਾ। ਉਹਦੇ ਨਾਲ ਦੇ ਨੌਜਵਾਨ ਨੂੰ ਕੀਤਾ, ਉਹਦੀ ਮਾਤਾ ਨੂੰ ਜਿਹੜਾ ਹੈ ਉਹਦੇ 'ਤੇ ਹੋਰ ਜ਼ਿਆਦਾ ਕੇਸ ਵੱਡਾ ਬਣਾਇਆ ਗਿਆ, ਕੌਂਸਪੀਰੇਟਰ ਇੱਕ ਤਰ੍ਹਾਂ ਦਾ ਉਹਦੀ ਮਾਤਾ ਨੂੰ ਬਣਾਇਆ ਗਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ, ਇਹ ਮਤਲਬ ਮੇਰਾ ਇਹ ਕਹਿਣਾ ਹੈ ਸਰਕਾਰ ਨੂੰ ਵੀ, ਖਾਸ ਕਰਕੇ ਏਜੰਸੀਆਂ ਨੂੰ, ਕਿ ਪੰਜਾਬ ਨੂੰ ਤੁਸੀਂ ਬੜੀ ਵਾਰੀ ਚੈੱਕ ਕੀਤਾ, ਬਹੁਤ ਟੈਸਟ ਕਰ ਲਏ ਪੰਜਾਬ ਦੇ ਨੌਜਵਾਨਾਂ ਦੇ, ਤੁਸੀਂ ਬੜੇ ਟੈਸਟ ਕਰ ਲਏ ਔਰ ਹਰ ਇਮਤਿਹਾਨ 'ਚੋਂ ਪਾਸ ਹੋਇਆ ਹੈ ਪੰਜਾਬ ਦਾ ਨੌਜਵਾਨ, ਖਾਸ ਕਰ ਸਿੱਖ। ਅਤੇ ਕਿੰਨੇ ਕੁ ਟੈਸਟ ਕਰੋਗੇ ਸਾਡੇ? ਤੁਸੀਂ ਰੁਕ ਜਾਓ, ਹੁਣ ਬਹੁਤ ਹੋ ਗਿਆ। ਅਤੇ ਜਿਹੜਾ ਸਾਡੇ ਅਧਿਕਾਰ ਨੇ, ਜਿਹੜੇ ਸਾਡੇ ਬਣਦੇ ਹੱਕ ਨੇ, ਉੱਧਰਲੇ ਬੰਨੇ ਆਓ, ਕਿਉਂਕਿ ਜੇ ਦੇਸ਼ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝਾਂ ਰੱਖਣੀਆਂ ਨਾ, ਅਤੇ ਫਿਰ ਇਮਾਨਦਾਰੀ ਨਾਲ ਕੰਮ ਕਰਨਾ ਪਊਗਾ। ਜਿਹੜੇ ਲੋਕਾਂ ਦੇ ਬਣਦੇ ਹੱਕ ਆ ਉਹਨਾਂ ਨੂੰ ਦੇਣੇ ਪੈਣਗੇ, ਚਾਹੇ ਉਹ ਜੰਮੂ ਦਾ ਹੋਵੇ, ਚਾਹੇ ਕਸ਼ਮੀਰ ਦਾ ਹੋਵੇ, ਚਾਹੇ ਨਾਗਾਲੈਂਡ ਦਾ ਹੋਵੇ, ਮਿਜ਼ੋਰਮ ਦਾ ਹੋਵੇ, ਮਨੀਪੁਰ ਦਾ ਹੋਵੇ, ਜਾਂ ਕਿਸੇ ਵੀ ਸਟੇਟ ਦਾ ਹੋਵੇ। ਅਧਿਕਾਰ ਤਾਂ ਸਾਰਿਆਂ ਨੂੰ ਚਾਹੀਦੇ ਨੇ। ਇਹ ਥੋੜ੍ਹੀ ਹੈ ਕਿ ਤੁਹਾਨੂੰ ਲੋਕਾਂ ਨੇ ਚੁਣ ਕੇ ਤੁਹਾਨੂੰ ਇੱਕ ਜ਼ਿੰਮੇਵਾਰੀ ਦੇਸ਼ ਚਲਾਉਣ ਦੀ ਦਿੱਤੀ ਹੈ, ਕਿ ਇਸ ਤਰ੍ਹਾਂ ਥੋੜ੍ਹੀ ਦੇਸ਼ ਚਲਾਏ ਜਾਂਦੇ ਕਿ ਲੋਕਾਂ ਦੀ ਜ਼ੁਬਾਨਬੰਦੀ ਕਰ ਦਿਓ, ਲੋਕਾਂ ਦੇ ਅਧਿਕਾਰ ਖੋਲ੍ਹੋ, ਸੰਸਥਾਵਾਂ ਜਿਨ੍ਹਾਂ 'ਤੇ ਲੋਕਾਂ ਦਾ ਯਕੀਨ ਹੈ, ਜਿਸ ਕਰਕੇ ਇਹ ਦੇਸ਼ ਚੱਲਦਾ ਹੈ, ਜਿਹੜੇ ਢਾਂਚੇ ਦੇ ਅਧੀਨ ਦੇਸ਼ ਚੱਲਦਾ, ਕਿਤੇ ਯਕੀਨ ਸੀਗਾ ਨਾ ਲੋਕਾਂ ਦਾ ਕਿਤੇ ਨਾ ਕਿਤੇ ਵੀ ਅਦਾਲਤਾਂ ਤੋਂ ਇਨਸਾਫ ਮਿਲਦਾ ਹੈ, ਜੇ ਅਸੀਂ ਆਪਣੀ ਗੱਲ ਕਹਿ ਸਕਦੇ ਹਾਂ, ਅਸੀਂ ਮੁਜ਼ਾਹਰੇ ਕਰ ਸਕਦੇ ਹਾਂ, ਅਸੀਂ ਧਰਨੇ ਕਰ ਸਕਦੇ ਹਾਂ। ਅਤੇ ਜੇ ਇਸ ਤਰ੍ਹਾਂ ਤੁਸੀਂ ਲੋਕਾਂ ਦੀ ਜ਼ੁਬਾਨਬੰਦੀ ਕਰੋਗੇ, ਲੋਕਾਂ ਦੇ ਕੋਲੋਂ ਅਧਿਕਾਰ ਖੋਲ੍ਹੋਗੇ, ਅਤੇ ਫਿਰ ਤੁਸੀਂ ਦੇਸ਼ ਨੂੰ ਕਿੱਧਰ ਨੂੰ ਲੈ ਜਾਣਾ ਚਾਹੁੰਦੇ? ਮੈਨੂੰ ਜਸਟਿਸ ਕਾਟਜੂ ਦੀ ਗੱਲ ਯਾਦ ਆਉਂਦੀ ਹੈ। ਉਹਨੇ ਮੇਰੇ ਖਿਆਲ ਅੱਜ ਤੋਂ 10 ਸਾਲ ਪਹਿਲਾਂ ਜਿਹੜੀਆਂ ਗੱਲਾਂ ਕਹੀਆਂ ਸੀ, ਉਹਨੇ ਕਿਹਾ ਸੀ ਵੀ ਇਸ ਦੇਸ਼ ਦਾ ਮੈਂ ਜਿਸ ਥਾਂ 'ਤੇ ਖੜ੍ਹ ਕੇ ਦੇਸ਼ ਨੂੰ ਵੇਖਿਆ, ਉਹ ਚੀਫ ਜਸਟਿਸ ਰਿਟਾਇਰ ਹੋਏ ਸੀਗੇ, ਔਰ ਮੈਂ ਕਹਿੰਦਾ ਇਹਦੀ ਉੱਚੀ ਕੋਈ ਜਗ੍ਹਾ ਨਹੀਂ ਹੈਗੀ। ਔਰ ਜੋ ਕੁਛ ਮੈਂ ਵੇਖਿਆ ਹੈ, ਮੈਨੂੰ ਨਹੀਂ ਲੱਗਦਾ ਕਿ ਇਸ ਦੇਸ਼ ਵਿੱਚ ਕਿਸੇ ਨੂੰ ਕੋਈ ਇਨਸਾਫ ਮਿਲੂਗਾ, ਨਿਆਂ ਮਿਲੂਗਾ। ਔਰ ਜੋ ਮੈਂ ਦੇਖ ਰਿਹਾ ਉਹ ਹੈ ਕਿ ਆਉਣ ਵਾਲੇ ਭਾਵੇਂ 10 ਸਾਲਾਂ ਨੂੰ ਹੋ ਜਾਏ, ਭਾਵੇਂ 5 ਨੂੰ ਹੋ ਜਾਏ, ਭਾਵੇਂ 15 ਨੂੰ ਹੋ ਜਾਏ, ਇਸ ਦੇਸ਼ ਦੇ ਵਿੱਚ ਬਗਾਵਤ ਹੋਏਗੀ। ਅਤੇ ਮੈਨੂੰ ਲੱਗਦਾ ਕਿ ਜਿਹੜੀਆਂ ਹੁਣ ਸਾਡੀਆਂ ਮੌਜੂਦਾ ਸਰਕਾਰ ਹੈ ਜਿਹੜੀ, ਔਰ ਜਿਸ ਤਰ੍ਹਾਂ ਦਾ ਇਹਨਾਂ ਦਾ ਰਵੱਈਆ ਹੈ, ਇਹ ਬਗਾਵਤ ਵੱਲ ਹੀ ਲੋਕਾਂ ਨੂੰ ਧੱਕ ਰਹੇ ਨੇ, ਕਿਉਂਕਿ ਹੁਣ ਜਿੰਨੇ ਵੀ ਅੰਦੋਲਨ ਹੋਏ ਉਹਨਾਂ ਨੂੰ ਇਹਨਾਂ ਨੇ ਅੰਦੋਲਨ ਕਰਨ ਦੀ ਆਗਿਆ ਹੀ ਨਹੀਂ ਦਿੱਤੀ। ਇੱਕ ਨਿਰਪੱਖ ਮੀਡੀਆ ਹੋਣ ਦੇ ਨਾਤੇ ਸਵਾਲ ਕਰਨਾ ਚਾਹੁੰਦਾ ਬਾਪੂ, ਜਦੋਂ ਅਸੀਂ ਦੇਖਦੇ ਹਾਂ ਧਾਮ ਕਰਕੇ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲ ਹੁੰਦੀਆਂ ਜਿਹਦੇ ਵਿੱਚ ਹੱਥਾਂ ਵਿੱਚ ਕਿਰਪਾਨਾਂ ਲੈ ਕੇ ਇੱਕ ਫਿਰਕੇ ਦੇ ਲੋਕਾਂ ਦੇ ਵੱਲੋਂ ਜਿਹੜਾ ਟਾਰਗੇਟ ਕੀਤਾ ਜਾਂਦਾ, ਇੱਕ ਚੈਲੰਜ ਕੀਤਾ ਜਾਂਦਾ ਸਿੱਧੇ ਤੌਰ 'ਤੇ ਕਿ ਅਸੀਂ ਇੱਕ ਭਾਸ਼ਾ ਬਣਾਵਾਂਗੇ, ਇੱਕ ਰਾਸ਼ਟਰ ਬਣਾਵਾਂਗੇ, ਕੋਈ ਰੋਕ ਕੇ ਦਿਖਾਵੇ। ਇੱਕ ਉਹ ਲੋਕ ਨੇ, ਇੱਕ ਦੂਜੇ ਲੋਕ ਉਹ ਨੇ ਜਿਹੜੇ ਅੰਮ੍ਰਿਤਧਾਰੀ ਨੌਜਵਾਨ ਹੈ, ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਬਣਦੇ ਅਧਿਕਾਰ ਮੰਗਦੇ। ਇੱਥੋਂ ਤੱਕ ਸੰਵਿਧਾਨ ਦੀ ਤੁਸੀਂ ਵੀ ਗੱਲ ਕੀਤੀ ਹੈ ਕਿ ਇਹ ਸੰਵਿਧਾਨ ਦੇ ਵਿੱਚ ਲਿਖਿਆ ਕਿ ਤੁਸੀਂ ਸ਼ਾਂਤਮਈ ਰਹਿ ਕੇ ਆਪਣੇ ਜਿਹੜੇ ਖਿਆਲਾਤ ਨੇ ਉਹਨਾਂ ਦਾ ਪ੍ਰਗਟਾਵਾ ਕਰ ਸਕਦੇ ਹੋ। ਤਾਂ ਫਿਰ ਦੋਹਰੇ ਮਾਪਦੰਡ ਕਿਉਂ ਅਪਣਾਏ ਜਾਂਦੇ, ਚਾਹੇ ਉਹ ਭਾਰਤ ਸਰਕਾਰ ਹੋਵੇ, ਚਾਹੇ ਭਾਰਤ ਦਾ ਕਾਨੂੰਨ ਹੋਵੇ, ਫਿਰ ਉਹਨਾਂ ਵਿਰੁੱਧ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਜਿਹੜੇ ਸਾਫ਼ ਤੌਰ 'ਤੇ ਚੈਲੰਜ ਕਰਦੇ ਨੇ? ਇਹ ਬਗਾਵਤਾਂ ਦੇ ਮੁੱਢ ਬੰਨਣ ਦੀਆਂ ਇਹੀ ਕਹਾਣੀਆਂ ਹੁੰਦੀਆਂ। ਹੁਣ ਹਰਿਦੁਆਰ ਦੇ ਵਿੱਚ ਜੋ ਕੁਛ ਹੋਇਆ, ਜਿਸ ਦਾ ਤੁਸੀਂ ਜ਼ਿਕਰ ਕਰਦੇ ਹੋ,
ਇੱਕ ਬਹੁਤ ਵੱਡਾ ਆਯੋਜਨ ਕੀਤਾ ਹਿੰਦੂ ਜਥੇਬੰਦੀਆਂ ਨੇ, ਔਰ ਜਿਹਦੇ ਵਿੱਚ ਰੂਲਿੰਗ ਪਾਰਟੀ ਦੇ ਲੋਕ ਵੀ ਬੈਠੇ ਸੀ, ਜਿਸ ਤਰ੍ਹਾਂ ਦਾ ਮੀਡੀਆ ਵਿੱਚ ਖਬਰਾਂ ਆਈਆਂ। ਅਤੇ ਉੱਥੇ ਸ਼ਰੇਆਮ ਕਿਹਾ ਗਿਆ ਵੀ ਅਸੀਂ ਕਤਲੇਆਮ ਕਰਾਂਗੇ ਇਹਨਾਂ ਲੋਕਾਂ ਦਾ, ਔਰ ਅਸੀਂ ਇਹਨਾਂ ਨੂੰ ਦੇਸ਼ ਦੇ ਵਿੱਚ ਰਹਿਣ ਨਹੀਂ ਦੇਵਾਂਗੇ, ਅਸੀਂ ਇਹਨੂੰ ਹਿੰਦੂ ਰਾਸ਼ਟਰ ਬਣਾਉਣਾ, ਜਿਹੜਾ ਸਾਡੇ ਰਾਹ 'ਚ ਆਏਗਾ ਅਸੀਂ ਉਹਨਾਂ ਨੂੰ ਮਾਰ ਦੇਵਾਂਗੇ। ਇਸ ਤਰ੍ਹਾਂ ਥੋੜ੍ਹੀ ਦੇਸ਼ ਚੱਲੇਗਾ। ਇਹ ਦੇਸ਼ ਕੋਈ ਹਿੰਦੂ ਰਾਸ਼ਟਰ ਥੋੜ੍ਹੀ ਹੈ। ਇਹ 600 ਰਿਆਸਤਾਂ ਨੂੰ ਜੋੜ ਕੇ ਬਣਾਇਆ ਹੋਇਆ ਇੱਕ ਸੈਕੂਲਰ ਸਟੇਟ ਹੈ, ਜਿਹਦੇ ਵਿੱਚ ਲੋਕਾਂ ਦੇ ਹੱਕ ਨੇ, ਹਕੂਕ ਨੇ, ਇੱਕ ਸੰਵਿਧਾਨ ਆ ਜਿਹੜਾ ਲੋਕਾਂ ਨੂੰ ਸਾਰੇ ਅਧਿਕਾਰ ਦਿੰਦਾ ਹੈ। ਅਤੇ ਇਹ ਥੋੜ੍ਹੀ ਆ ਵੀ ਮੁੱਠੀ ਭਰ ਲੋਕ ਉੱਠ ਕੇ ਲੋਕਾਂ ਦੇ ਅਧਿਕਾਰ ਖੋਹ ਲੈਣਗੇ ਔਰ ਆਪਣੀ ਮਰਜ਼ੀ ਨਾਲ ਇਸ ਦੇਸ਼ ਨੂੰ ਚਲਾ ਲੈਣਗੇ। ਅਤੇ ਜੇ ਇਸ ਤਰ੍ਹਾਂ ਕਰਨਗੇ ਤਾਂ ਫਿਰ ਬਗਾਵਤ ਹੈ। ਫਿਰ ਕੀ ਇਹ ਬਗਾਵਤ ਚਾਹੁੰਦੇ ਨੇ ਦੇਸ਼ ਦੇ ਵਿੱਚ? ਔਰ ਮੇਰਾ ਇਹਨਾਂ ਨੂੰ ਸਾਰਿਆਂ ਨੂੰ ਇਹੀ ਕਹਿਣਾ ਹੈ ਕਿ ਦੇਸ਼ ਨੂੰ ਤੁਸੀਂ ਜਿਸ ਤਰ੍ਹਾਂ ਚਲਾਉਣਾ ਚਾਹੁੰਦੇ ਨਾ, ਐਵੇਂ ਚੱਲਣਾ ਨਹੀਂ। ਜੇ ਸੱਚਮੁੱਚ ਤੁਸੀਂ ਇਮਾਨਦਾਰ ਹੋ ਹਿੰਦੁਸਤਾਨ ਨੂੰ ਚਲਾਉਣ ਲਈ, ਇਸ ਨੂੰ ਸੈਕੂਲਰ ਰਾਸ਼ਟਰ ਜਿਹੜਾ ਹੈਗਾ ਉਹਨੂੰ ਉਵੇਂ ਰਹਿਣ ਦਿਓ। ਹਾਲਾਂਕਿ ਉਹ ਸੈਕੂਲਰ ਹੈ ਨਹੀਂ, ਜਿੰਨਾ ਕੁ ਹੈਗਾ ਲੋਕ ਉਹਦੇ ਵਿੱਚ ਉਹਨੇ ਕੁ ਗੁਜ਼ਾਰਾ ਕਰਨ ਲੱਗ ਗਏ ਸੀ। ਉਹ ਸਿੱਖ ਗਏ ਸੀਗੇ ਵੀ ਚੱਲ ਜਿੰਨੇ ਕੁ ਅਧਿਕਾਰ ਹੈਗੇ ਆ, ਅਸੀਂ ਆਪਣੀ ਗੱਲ ਕਹਿ ਸਕਦੇ ਹਾਂ, ਅਸੀਂ ਧਰਨੇ ਮੁਜ਼ਾਹਰੇ ਕਰ ਸਕਦੇ ਹਾਂ, ਅਸੀਂ ਮਨਵਾ ਸਕਦੇ ਹਾਂ। ਅਤੇ ਜੇ ਤੁਸੀਂ ਉਹ ਵੀ ਸਾਰੇ ਖੋਹ ਲਓਗੇ, ਜਿਵੇਂ ਤੁਹਾਡੇ ਹੁਣ ਜੋ ਕੁਛ ਤੁਸੀਂ ਜਿਹੜੇ ਰਾਹ ਪਏ ਹੋਏ ਹੋ, ਅਤੇ ਫਿਰ ਤੁਸੀਂ ਦੱਸੋ ਬਚੇਗਾ ਜੀ। ਜਦੋਂ ਵੀ ਭਾਰਤ ਦੇ ਉੱਪਰ ਸੰਕਟ ਆਉਂਦਾ ਤਾਂ ਜਿਹੜੇ ਪੰਜਾਬ ਦੇ ਲੋਕ ਹੈ, ਜਿਹੜੇ ਕਿਰਤੀ ਲੋਕ ਨੇ, ਉਹ ਚਾਹੇ ਕੋਈ ਵੀ ਮੁਹਿੰਮ ਚੱਲਦੀ ਹੈ ਤਾਂ ਉਹਦੇ ਵਿੱਚ ਅੱਗੇ ਹੋ ਕੇ ਸਾਥ ਦਿੰਦੇ ਆ। ਜਗਮੀਤ ਦੀ ਗੱਲ ਆ ਲਈਏ, ਉਹ ਕੋਈ ਜ਼ਮੀਨ ਦੇ ਨਾਲ ਨਹੀਂ ਸੀ ਜੁੜਿਆ ਹੋਇਆ, ਪੈਲੀ ਨਹੀਂ ਸੀ, ਖੇਤੀ ਨਹੀਂ ਸੀ ਕਰਦਾ ਉਹ, ਤਾਂ ਨੌਜਵਾਨ ਅੱਗੇ ਜਾਂਦਾ, ਦਿੱਲੀ ਜਾਂਦਾ, ਸੰਘਰਸ਼ ਕਰਦਾ ਲੰਮਾ ਸਮਾਂ, ਜਿੰਨਾ ਤੱਕ ਉੱਥੇ ਅੰਦੋਲਨ ਚੱਲਦਾ। ਕਿਹਾ ਜਾਂਦਾ ਕਿ ਉੱਥੇ ਰਹਿੰਦਾ ਸੀ। ਪਰ ਸੰਯੁਕਤ ਮੋਰਚਾ ਜਾਂ ਕਿਰਤੀ ਕਿਸਾਨ ਯੂਨੀਅਨ ਦੇ ਨਾਲ ਪਹਿਲਾਂ ਵੀ ਗੱਲਬਾਤ ਹੋਈ, ਉਹਨਾਂ ਨੇ ਵੀ ਜਿਹੜਾ ਸੀਗਾ ਦਾਅਵਾ ਕੀਤਾ ਸੀ ਵੀ ਅਸੀਂ ਇਹਨਾਂ ਦੀ ਲੜਾਈ ਲੜਾਂਗੇ, ਅਸੀਂ ਇਹਨਾਂ ਨੂੰ ਬਣਦੇ ਅਧਿਕਾਰ ਦਿਵਾਵਾਂਗੇ, ਜੇਲ੍ਹ ਦੇ ਵਿੱਚੋਂ ਜਗਮੀਤ ਨੂੰ ਰਿਹਾ ਕਰਾਵਾਂਗੇ। ਅੱਜ ਉਹਨਾਂ ਨੇ ਆਪਣੇ ਚੁੱਪੀ ਕਿਉਂ ਧਾਰੀ ਹੋਈ ਹੈ? ਕਿਉਂ ਨਹੀਂ ਉਹ ਬੋਲਦੇ ਜਗਮੀਤ ਦੀ ਰਿਹਾਈ ਵਾਸਤੇ ਜਾਂ ਆਜ਼ਾਦੀ ਵਾਸਤੇ, ਜਿਹੜੇ ਨੌਜਵਾਨਾਂ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ? ਇਕੱਲੇ ਮੈਂ ਜਗਮੀਤ ਦੀ ਗੱਲ ਆਪਾਂ, ਕਿਉਂਕਿ ਜਗਮੀਤ 'ਤੇ ਹੁਣ ਸਾਹਮਣੇ ਸਾਡੇ ਇੱਕ ਕੇਸ ਆ ਗਿਆ ਨਾ, ਅਸੀਂ ਸਹਿ ਦੀ ਗੱਲ ਨਹੀਂ ਕਰਦੇ, ਅਸੀਂ ਪੈਸੇ ਤੋਂ ਡਰਦੇ, ਕਿਉਂਕਿ ਜਗਮੀਤ 'ਤੇ ਗੱਲ ਖਲੋਣੀ। ਜਿਹੜੇ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਲੋਕ ਜਿਹੜੇ ਗਏ ਨੇ, ਹਾਲੇ ਬਹੁਤ ਸਾਰੇ ਲੋਕਾਂ ਦੇ ਟਰੈਕਟਰ ਉੱਥੇ ਪਏ ਨੇ, ਦਿੱਲੀ ਵਿੱਚ ਪੈਂਡਿੰਗ ਕੇਸ ਪਏ ਨੇ, ਸਾਰਾ ਕੁਝ ਪਿਆ ਹੈ। ਅਤੇ ਜੇ ਅਸੀਂ ਤਾਂ ਪਿਛਲੇ ਕੇਸ ਵਾਪਸ ਕਰਾਉਣ ਦੀ ਲੜਾਈ ਲੜ ਰਹੇ ਹਾਂ, ਨਵੇਂ ਕੇਸ ਸਾਡੇ ਸਿਰ ਪੈ ਰਹੇ ਨੇ। ਅਤੇ ਜਿਹੜੇ ਕਿਸਾਨ ਇਹ ਦਾਅਵਾ ਕਰਦੇ ਨੇ ਕਿ ਅਸੀਂ ਅੰਦੋਲਨ ਲੜ ਕੇ ਆਏ ਹਾਂ, ਅਸੀਂ ਜਿੱਤ ਕੇ ਆਏ ਹਾਂ, ਸਭ ਤੋਂ ਮੁੱਢਲੀ ਜ਼ਿੰਮੇਵਾਰੀ ਤਾਂ ਉਹਨਾਂ ਦੀ ਬਣਦੀ ਪੈਰਵੀ ਕਰਨ ਦੀ। ਅਤੇ ਉਹ ਮਤਲਬ ਮੈਨੂੰ ਲੱਗਦਾ ਵੀ ਜਵਾਨੀ ਜਮ੍ਹਾਂ ਖਰਚ ਕਰਿਆ ਨਹੀਂ ਬਣਨੀ ਗੱਲ। ਉਹਨਾਂ ਨੂੰ ਜ਼ਮੀਨ 'ਤੇ ਆਉਣਾ ਪਏਗਾ ਔਰ ਸਰਕਾਰ ਦੇ ਸਾਹਮਣੇ ਖੜ੍ਹੇ ਹੋਣਾ ਪਏਗਾ। ਇਹ ਚੁਣੌਤੀ ਸਮਝਣੀ ਪਏਗੀ ਉਹਨਾਂ ਨੂੰ, ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਗ੍ਰਿਫਤਾਰੀਆਂ ਹੋਰ ਵੀ ਹੋ ਸਕਦੀਆਂ, ਸਰਕਾਰ ਇਸ ਤੋਂ ਅੱਗੇ ਵੱਧ ਸਕਦੀ ਹੈ, ਜਿਸ ਨਾਲ ਮਾਹੌਲ ਖਰਾਬ ਹੋ ਸਕਦਾ। ਜੇ ਮੰਨ ਲੈਂਦੇ ਵੀ ਜੇ ਕੱਲ੍ਹ ਨੂੰ ਕੋਈ ਨਵੇਂ ਬਿੱਲ ਆ ਗਏ, ਫਿਰ ਪੰਜਾਬ ਦੇ ਨੌਜਵਾਨ ਜਾਣਗੇ ਅੱਗੇ ਲਾਗੇ ਜਿੱਦਾਂ ਹੁਣ ਗਏ? ਨਹੀਂ, ਇਹ ਤਾਂ ਮੇਰੇ ਖਿਆਲ ਜੋ ਕੁਛ ਪੰਜਾਬ ਦੇ ਨੌਜਵਾਨਾਂ ਨੇ ਇਸ ਅੰਦੋਲਨ ਦੌਰਾਨ ਹੋਇਆ ਵਿਹਾਰ ਸਾਡੇ ਲੀਡਰਾਂ ਵੱਲੋਂ ਕੀਤਾ ਗਿਆ, ਅਗਲੀ ਵਾਰੀ ਤਾਂ ਮੇਰੇ ਖਿਆਲ ਕੋਈ ਨੌਜਵਾਨ ਜਦੋਂ ਘਰੋਂ ਤੁਰਨ ਲੱਗਿਆ 100 ਵਾਰੀ ਸੋਚੇਗਾ ਕਿ ਜਿਨ੍ਹਾਂ ਨੇ ਸਾਨੂੰ ਸੱਦਾ ਦਿੱਤਾ ਹੈ ਅਸੀਂ ਉਹਨਾਂ ਨਾਲ ਜਾਵਾਂਗੇ, ਅਤੇ ਕੀ ਉਹ ਸਾਡੇ ਵਾਰਿਸ ਬਣਨਗੇ? ਅਤੇ ਜੇ ਉਹ ਸਾਡੇ ਕੋਈ ਵਾਰਿਸ ਹੀ ਨਹੀਂ ਹੈਗਾ, ਅਤੇ ਫਿਰ ਇਹੋ ਜਿਹੇ ਅਸੀਂ ਬੁਜ਼ਦਿਲ, ਕਮਜ਼ੋਰ ਔਰ ਮਤਲਬ ਛੋਟੀ ਸੌੜੀਆਂ ਸੋਚਾਂ ਵਾਲੇ ਆਗੂਆਂ ਦੇ ਮਗਰ ਨਹੀਂ ਲੋਕ। ਜੇ ਉਹਨਾਂ ਨੂੰ ਕੋਈ ਯਕੀਨ ਦਿਵਾਏਗਾ, ਕੋਈ ਆਗੂ ਹੋਣ ਦਾ ਉਹਨਾਂ ਨੂੰ ਯਕੀਨ ਦਿਵਾਏਗਾ, ਲੋਕਾਂ ਦਾ ਯਕੀਨ ਵੱਜੇਗਾ ਕਿ ਇਹ ਆਗੂ ਧੜੱਲੇ ਵਾਲਾ ਹੈ, ਜੋ ਕੁਛ ਕਹਿੰਦਾ ਉਹ ਕਰਦਾ ਹੈ, ਕਿਸੇ ਨੂੰ ਉਹਨਾਂ ਦੀ ਜ਼ੁਬਾਨ 'ਤੇ ਕਿਸੇ ਨੂੰ ਭਰੋਸਾ ਹੋਏਗਾ ਤਾਂ ਲੋਕ ਜਾਣਗੇ ਨਿਸ਼ਚਿਤ ਤੌਰ 'ਤੇ। ਪਰ ਜਿਸ ਤਰ੍ਹਾਂ ਦੇ ਨਾਲ ਹੁਣ ਨੌਜਵਾਨ ਵਾਪਸ ਆਇਆ ਦਿੱਲੀ ਤੋਂ 26 ਜਨਵਰੀ ਤੋਂ ਬਾਅਦ, ਖਾਸ ਕਰਕੇ ਮੈਨੂੰ ਨਹੀਂ ਲੱਗਦਾ ਅਗਲੀ ਕੋਈ ਕਾਲ ਆਵੇ ਅਤੇ ਨੌਜਵਾਨ ਉੱਥੇ ਜਾਣ। ਹੁਣ ਕਾਲ ਦੇ ਕੇ ਇਹਨਾਂ ਵੇਖ ਵੀ ਲਿਆ ਸੀ, ਇੱਕ ਤਰ੍ਹਾਂ ਨਾਲ ਟੈਸਟ ਵੀ ਕੀਤਾ ਸੀ ਵੀ ਅਸੀਂ ਇੱਥੇ ਬੈਠਾਂਗੇ, ਅਸੀਂ MSP ਦੀ ਲੜਾਈ ਲੜਾਂਗੇ, ਕੋਈ ਨਹੀਂ ਖਲੋਤਾ, ਸਭ ਆ ਗਏ ਵਾਪਸ। ਲਖੀਮਪੁਰ ਖੀਰੀ ਦੇ ਜਿਹੜੇ ਘਟਨਾ ਦੇ ਨਾਲ ਸੰਬੰਧਿਤ 2 ਨੌਜਵਾਨ ਸੀ ਜਿਹੜੇ ਕਿਸਾਨੀ ਦੇ ਨਾਲ ਜੁੜੇ ਹੋਏ ਸੀ, ਉਹਨਾਂ ਦੀ ਅੱਜ ਗ੍ਰਿਫਤਾਰੀ ਹੋ ਜਾਂਦੀ ਹੈ, ਕਿਸੇ ਲੀਡਰ ਦੀ ਸਟੇਟਮੈਂਟ ਨਹੀਂ ਆਉਂਦੀ, ਤਾਂ ਕੀ ਲੱਗਦਾ ਹੈ ਕਿ ਫਿਰ ਕਿਸਾਨੀ ਦਾ ਭਵਿੱਖ ਕੀ ਹੋ ਸਕਦਾ? ਜਵਾਨੀ ਦਾ ਭਵਿੱਖ ਅਸੀਂ ਦੇਖਿਆ ਆ ਕਿ ਕੁਝ ਨੌਜਵਾਨ ਜਿਹੜਾ ਪੜ੍ਹਿਆ ਲਿਖਿਆ ਐਜੂਕੇਟਡ ਨੌਜਵਾਨ ਆ, ਉਹ ਬਾਹਰ ਜਾ ਰਿਹਾ ਹੈ, ਤਾਂ ਕੁਝ ਜਿਹੜੇ ਨੌਜਵਾਨ ਨੇ ਜਿਹੜੇ ਮਜਬੂਰੀ ਵਸ ਨੇ, ਉਹ ਇੱਥੇ ਨਸ਼ੇ ਦੇ ਵਿੱਚ ਗੁਲਤਾਨ ਹੋ ਰਹੇ ਨੇ। ਫਿਰ ਅਸੀਂ ਭਵਿੱਖ ਕੀ ਦੇਖ ਸਕਦੇ ਹਾਂ ਨੌਜਵਾਨੀ ਦਾ, ਜਵਾਨੀ ਦਾ, ਕਿਸਾਨੀ? ਨੌਜਵਾਨੀ ਦਾ ਕੋਈ ਵਾਰਿਸ ਨਹੀਂ ਹੈਗਾ ਇਸ ਵੇਲੇ, ਨੌਜਵਾਨੀ ਦੇ ਲਾਵਾਰਿਸ ਹੋਈ ਖੜੀ। ਹੁਣ ਤੁਸੀਂ ਜਿਹੜੇ ਲਖੀਮਪੁਰ ਖੀਰੀ ਦੀ ਘਟਨਾ ਦਾ ਜ਼ਿਕਰ ਕੀਤਾ, ਕੱਲ੍ਹ ਪਤਾ ਲੱਗਿਆ 2 ਨੌਜਵਾਨ ਹੋਰ ਫੜ ਲਏ। ਅਸੀਂ ਤਾਂ ਪਹਿਲੇ ਦਿਨ ਤੋਂ ਹੀ ਰੌਲਾ ਪਾਈ ਜਾਂਦੇ ਵੀ ਕਿਸਾਨ ਮੋਰਚੇ ਵਾਲੇ ਕਾਲ ਦਿੰਦੇ ਨੇ, ਨੌਜਵਾਨ ਕਾਲ ਇੰਪਲੀਮੈਂਟ ਕਰਦੇ ਨੇ, ਇਹ ਵਾਰਿਸ ਨਹੀਂ ਬਣਦੇ। ਪਹਿਲਾਂ ਤਾਂ ਹੁਣ ਐਡੀਆਂ ਵੱਡੀਆਂ ਸ਼ਹਾਦਤਾਂ ਹੋਈਆਂ, ਉਹਨਾਂ ਦਾ ਇਹਨਾਂ ਨੇ ਕੋਈ ਪੱਲਾ ਨਹੀਂ ਉਹਨਾਂ ਨੂੰ ਫੜਾਇਆ, ਕੋਈ ਉਹਨਾਂ ਦੀ ਪੈਰਵਾਈ ਇਹਨਾਂ ਨੇ ਢੰਗ ਨਾਲ ਨਹੀਂ ਕੀਤੀ। ਹਾਂਜੀ, ਇਹ ਸਾਰੀਆਂ ਕਾਰਵਾਈਆਂ ਜਿਹੜੀਆਂ ਇਹ ਭਵਿੱਖ ਦੀ ਚਿੰਤਾ ਜਿਹੜੀ ਹੈ ਉਹ ਸਾਡੇ ਲਈ ਹੈਗੀ ਹੈ ਕਿ ਜੇ ਲਖੀਮਪੁਰ ਵਾਲੇ ਖੀਰੀ ਨੂੰ ਸਹੀ ਤਰੀਕੇ ਨਾਲ ਟੈਕਲ ਨਾ ਕੀਤਾ ਗਿਆ ਤਾਂ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਦਾ ਖਾਸ ਕਰਕੇ ਮੈਂ ਕਹਿੰਦਾ ਵੀ ਉਹਨਾਂ ਨੇ ਬੜੀਆਂ ਮੁਸ਼ਕਿਲਾਂ ਪੈਦਾ ਹੋਣਗੀਆਂ ਔਰ ਉਹਨਾਂ ਦੇ ਹੌਸਲੇ ਟੁੱਟਣਗੇ, ਡਿਮੋਰਲਾਈਜ਼ ਹੋਣਗੇ, ਔਰ ਇਸ ਤਰ੍ਹਾਂ ਲਾਵਾਰਸ ਹੋਏ ਨੌਜਵਾਨ ਕੋਈ ਗਲਤ ਸਟੈਪ ਚੁੱਕ ਸਕਦੇ।
ਇਸ ਤੋਂ ਸਾਡੀਆਂ ਜਥੇਬੰਦੀਆਂ ਨੂੰ ਉਹਨਾਂ ਦੇ ਵਾਰਸ ਬਣਨਾ ਚਾਹੀਦਾ, ਉਹਨਾਂ ਦੇ ਮਗਰ ਖੜੇ ਹੋਣਾ ਚਾਹੀਦਾ, ਤਾਂ ਕਿ ਉਹ ਆਪਣੇ ਜਮਹੂਰੀ ਹੱਕ ਉਹ ਜਮਹੂਰੀ ਤਰੀਕੇ ਨਾਲ ਲੈਣ, ਕਿਸੇ ਹੋਰ ਗਲਤ ਰਾਹ 'ਤੇ ਨਾ ਤੁਰਨ। ਅਤੇ ਜੇ ਉਹਨਾਂ ਨੂੰ ਇਸ ਤਰ੍ਹਾਂ ਲਾਵਾਰਸ ਛੱਡਿਆ ਗਿਆ ਔਰ ਉਹਨਾਂ ਦੇ ਇਸ ਤਰ੍ਹਾਂ ਦੇ ਮੁਕੱਦਮੇ ਬੇਬੁਨਿਆਦ ਜਿਹੜੇ ਹੈਗੇ ਨੇ ਉਹਨਾਂ ਦੇ ਲੱਦੇ ਗਏ, ਉਹਨਾਂ ਨੂੰ ਗ੍ਰਿਫਤਾਰੀਆਂ ਉਹਨਾਂ ਦੀਆਂ ਹੋਈਆਂ, ਅਤੇ ਫਿਰ ਉਹ ਕੀਤਾ ਕੀ ਸੋਚਣਗੇ ਫਿਰ, ਕਿਉਂਕਿ ਲੀਡਰਸ਼ਿਪ 'ਚ ਕੋਈ ਉਹਨਾਂ ਨੂੰ ਦੇ ਨਹੀਂ ਰਹੀ ਕੋਈ ਰਾਹ। ਅਤੇ ਫਿਰ ਜਦੋਂ ਆਪ ਮੁਹਾਰੇ ਕੋਈ ਸੋਚੇਗਾ ਜਦੋਂ, ਤਾਂ ਉਹ ਗਲਤ ਵੀ ਸੋਚ ਸਕਦਾ। ਇਹ ਸਾਰੀਆਂ ਚੀਜ਼ਾਂ। ਬਾਪੂ ਹਰਦੀਪ ਸਿੰਘ ਡਿਬਡਵਾ ਦੇ ਨਾਲ ਗੱਲਬਾਤ ਕੀਤੀ। ਉਹਨਾਂ ਦਾ ਕਹਿਣਾ ਕਿ ਕਿਸੇ ਵਿਸ਼ੇਸ਼ ਖਿੱਤੇ ਨੂੰ ਟਾਰਗੇਟ ਕਰਨਾ ਔਰ ਕਿਸੇ ਜਿਹੜੀ ਇੱਕ ਅਹਿਮ ਧਿਰ ਹੁੰਦੀ ਹੈ ਜਿਹਦਾ ਪਿਛੋਕੜ ਬਹੁਤ ਮਹਾਨ ਰਿਹਾ, ਜਿਹਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਹੈ ਭਾਰਤ ਦੀ ਆਜ਼ਾਦੀ ਦੇ ਵਿੱਚ, ਉਹਨਾਂ ਨੂੰ ਉਹਨਾਂ ਦੇ ਬਣਦੇ ਹੋਏ ਅਧਿਕਾਰ ਦੇਣੇ ਚਾਹੀਦੇ ਹੈ। ਔਰ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ ਟਰੀਟ ਨਹੀਂ ਕਰਨਾ ਚਾਹੀਦਾ ਕਿ ਇੱਕ ਬਿਨਾਂ ਕਾਰਨ ਦੱਸੇ ਉਹਨਾਂ ਨੌਜਵਾਨਾਂ ਦੀ, ਉਹਨਾਂ ਭੈਣਾਂ ਦੀ ਗ੍ਰਿਫਤਾਰੀ ਕਰ ਦੇਣੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਮਾਮ ਪੱਖ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।